ਬਸੰਤੀ ਦੇ ਅੰਦਰ ਦੀ ਪੰਜਾਬਣ ਨੇ ਬਬਲੀ ਮਾਰੀ। ਮੈਂ ਆਪਣੇ ਪੁੱਤਰ ਨੂੰ ਬਿਗਿਆੜਾਂ ਦੀ ਰਖਵਾਲੀ ਲਈ ਨਹੀਂ ਜਾਣ ਦਿਆਂਗੀ। ਜੇ ਵੈਰੀਆਂ ਨੂੰ ਆਪਣੇ ਅਸਲੇ ਦਾ ਮਾਣ ਹੈ ਤੇ ਮੈਨੂੰ ਆਪਣੀ ਅਥਰੀ ਵਿਚਾਰ ਦਾ ਮਾਣ ਹੈ। ਪੰਜਾਬੀ ਕਹਾਣੀ ਬਸੰਤੀ, ਲਿਖਾਰੀ ਨੇਮਤ ਅਹਮਰ, ਆਵਾਜ਼ ਅਜਮਲ ਸਿਕੰਦਰੀ। ਭਰਤਪੁਰ ਦੀਆਂ ਜੱਤ ਸੱਤ ਮੁਟਿਆਰਾਂ ਦੇ ਕੁਆਰ ਪੁਣੇ ਦੀ ਬੇਦਾਗ ਚਾਦਰ ਵਾਂਗਰ ਵੱਧ ਚਿੱਟੀਆਂ ਤੇ ਕੋਰੀਆਂ ਜਜਰਾਂ ਦੇ ਬਾਸੀ ਪਾਣੀ ਸਾਰ ਠੰਡੀਆਂ ਅਤੇ ਚਾਨਣੀਆਂ ਰਾਤਾਂ, ਅੱਲੜ ਗੋਰੀਆਂ ਦੀਆਂ ਕਿਕਲੀ ਦੀ ਘੁੰਮਣ ਘੇਰ, ਸੁਚੱਜੀਆਂ ਮਾਵਾਂ ਦੀਆਂ ਨੀਂਦਰ ਭਰੀਆਂ ਲੋਰੀਆਂ, ਬਜੋਗੀ ਗੱਭਰੂਆਂ ਦੀ ਵੰਝਲੀ ਦੀਆਂ ਕੂਕਾਂ ਤੇ ਧਰਤ ਲੇਖ ਨਾਲ ਜੁੜੇ ਹੋਏ ਦਲੇਰ ਵੀਰਾਂ ਦੇ ਢੋਲਿਆਂ ਨਾਲ ਛਲਕਦੀਆਂ ਰਹਿੰਦੀਆਂ ਨੇ। ਚੜ੍ਹਦੀ ਵਿਸਾਖ ਰੁੱਤ ਚੁਪਿਨੀਆਂ ਦਾ ਪੂਰਾ ਚੰਨ ਅੱਜ ਹਮੇਸ਼ ਨਾਲੋਂ ਬਹੁਤਾ ਉਦਾਸ ਏ। ਉਹਦੇ ਆਲ ਦੁਆਲੇ ਦੁੱਖ ਤੇ ਉਦਰੇਵੇਂ ਦਾ ਇੱਕ ਪੀਲਾ ਗੋਲ ਕਿਤਾਰਾ ਏ, ਜਿਹੜਾ ਫਾਂਸੀ ਦੇ ਫੰਦੇ ਵਾਂਗੂ ਪਲ ਪਲ ਉਹਦੀ ਨੀਵੀਂ ਧੌਣ ਵੱਲ ਵੱਧਦਾ ਜਾ ਰਿਹਾ ਏ। ਤੇ ਇਸ ਦੁੱਖ ਦੇ ਪਰਛਾਵੇਂ ਨੇ ਭਰਤਪੁਰ ਨੂੰ ਆਪਣੀ ਕੀਲ 'ਚ ਲਿਆ ਹੋਇਆ ਏ। ਤਾਰਿਆਂ ਦਿਆਂ ਸਹਿਕਦਿਆਂ ਦੀਵਿਆਂ 'ਚੋਂ ਤੇਲ ਤੇ ਚਰੋਕਣਾ ਹੀ ਮੁੱਕ ਗਿਆ ਏ ਤੇ ਹੁਣ ਕੁਝ ਚਿਰ ਲਈ ਸਖਣੀ ਬੱਤੀ ਬਲਦੀ ਪਈ ਏ। ਚੰਨ ਦੇ ਕੰਨ ਦੀ ਲੌ, ਕਿਕਲੀਆਂ ਦੀ ਘੁਮਕਾਰ, ਵੰਝਲੀ ਦੀ ਕੂਕ ਤੇ ਢੋਲਿਆਂ ਦੀਆਂ ਬਬਲੀਆਂ ਸੁਣਨ ਨੂੰ ਤਰਸ ਗਈ ਏ। ਪਰ ਚੁੱਪ ਸ਼ਾਹ ਦੇ ਗੂੜੇ ਮੰਤਰ ਨੇ ਸਾਰੀ ਲੁਕਾਈ ਤੇ ਚੁੱਪ ਦਾ ਗੁੰਗਾ ਤੰਬੂ ਤਾਣ ਦਿੱਤਾ ਏ। ਵਿਹੜੇ 'ਚ ਵਿਛੀ ਫੂੜੀ ਤੇ ਦੋਵੇਂ ਮਾਂ ਪੁੱਤਰ ਗੋਸ਼ਤ ਦੀਆਂ ਦੋ ਢੇਰੀਆਂ ਵਾਂਗਰ ਬੇਸੁੱਧ ਪਏ ਨੇ। ਰਾਤ ਦੇ ਪਿਛਲੇ ਪਹਿਰ ਜੰਡ ਦੇ ਰੁੱਖ ਤੇ ਬੈਠੇ ਨਿੱਕੇ ਜਿਹੇ ਬਿੰਡੇ ਦੀ ਬਲਮ ਵਰਗੀ ਤਿੱਖੀ ਆਵਾਜ਼ ਨੇ ਚੁੱਪ ਦੀ ਪੱਥਰ ਕੰਧ 'ਚ ਪਾੜ ਪਾ ਦਿੱਤਾ। ਅੱਜ ਉਹ ਹਮੇਸ਼ ਵਾਂਗੂ ਗੀਤ ਨਹੀਂ ਸੀ ਗਾ ਰਿਹਾ, ਸਗੋਂ ਕਿਰਨੇ ਪਾ ਰਿਹਾ ਸੀ। ਮਾਈ ਬਸੰਤੀ ਫੂੜੀ ਤੋਂ ਲੰਬ ਵਾਂਗੂ ਉੱਠੀ ਤੇ ਬਿਜਲੀ ਦੇ ਲਿਸ਼ਕਾਰੇ ਵਾਂਗੂ ਨੀਵੀਂ ਜੁਗੀ ਜਾ ਵੜੀ। ਮਾਚਸ ਦੀ ਤੀਲੀ ਦੀ ਨਿੰਮੀ ਜਿਹੀ ਲੌ ਨੇ ਬੇਨੂਰ ਜੁਗੀ ਦੇ ਅਤ ਹਨੇਰੇ 'ਚ ਇੱਕ ਹੋਕਾ ਜਿਹਾ ਲਾਇਆ ਤੇ ਅਗਲੇ ਪਾਰ ਬਸੰਤੀ ਨੇ ਕਿੱਲੀ ਨਾਲ ਟੰਗੀ ਛਵੀ ਲਾ ਲਈ ਤੇ ਇੰਜ ਬਾਹਰ ਨਿਕਲੀ ਜਿਵੇਂ ਉਹ ਵੇਲੇ ਦੀ ਆਵਾਜ਼ ਤੋਂ ਵੀ ਅੱਗੇ ਲੰਘ ਜਾਣਾ ਚਾਹੁੰਦੀ ਏ, ਜਾਂ ਜਿਵੇਂ ਉਹ ਲਾਮ ਤੇ ਚੱਲੀ ਹੋਵੇ। ਪਰ ਉਹ ਅੱਖ ਦੇ ਪੰਛੀ ਦੀ ਉਡਾਰੀ ਤੋਂ ਵੀ ਪਹਿਲਾਂ ਫੂੜੀ ਤੇ ਵਿਛੇ ਦਲੀਪ ਸਿੰਘ ਕੋਲ ਆਣ ਖਲੋਤੀ। ਕਈ ਵਰੇ ਪਹਿਲਾਂ ਜਦ ਕਰਤਾਰ ਸਿੰਘ ਬੇਨਿਆਈ ਦੀ ਫਾਂਸੀ ਚੜ੍ਹਿਆ ਤੇ ਬਸੰਤੀ ਹਾਲੇ ਜੇਠ ਹਾੜ ਦੇ ਸ਼ਾਹ ਵੇਲੇ ਦੇ ਸੂਰਜ ਵਾਂਗੂ ਬਖਤੀ ਪਈ ਸੀ। ਹੁਸਨ ਉਹਦੇ ਜੁੱਸੇ ਦੀ ਪੋਰ ਪੋਰ 'ਚੋਂ ਸਿਮਦਾ ਪਿਆ ਸੀ ਤੇ ਕਰਤਾਰ ਸਿੰਘ ਦੇ ਪਿਆਰ ਦੀ ਬਾਸ਼ਨਾ ਉਹਦੇ ਲੂੰ ਲੂੰ 'ਚੋਂ ਖਿੜ ਪੈਂਦੀ ਸੀ। ਉਹਦੇ ਕੋਲੋਂ ਨਿੱਕੀ ਉਮਰੇ ਹੀ ਬਾਬਲ ਵੇੜੇ ਝੂਲਦੇ ਸੰਘਣੇ ਬੋੜ ਦੀ ਛਾਂ ਖੁੱਸ ਗਈ ਤੇ ਉਹ ਰਸੋਈ ਵਾਲੇ ਆਲੇ 'ਚ ਬੁੱਕ ਬੁੱਕ ਰੋਂਦੀਆਂ ਗੁੱਡੀਆਂ ਤੇ ਰੰਗ ਬਰੰਗੇ ਪਟੋਲੇ ਛੱਡ ਕੇ ਫੁਲਕਾਰੀ ਦੀ ਬੁੱਕਲ ਮਾਰ ਕੇ ਸਹੁਰਿਆਂ ਦੇ ਰੰਗਲੇ ਪੀੜੇ ਆ ਬੈਠੀ। ਫੇਰ ਵਾਹ ਗੁਰੂ ਜੀ ਦੀ ਕਿਰਪਾ ਨਾਲ ਦੋ ਹੀਰਿਆਂ ਵਰਗੇ ਫੁੱਲ ਉਹਦੀ ਝੋਲੀ 'ਚ ਆ ਡਿੱਗੇ, ਉਹ ਵੀ ਹੇਠ ਉੱਤੇ, ਕੁਲਦੀਪ ਸਿੰਘ ਤੇ ਦਲੀਪ ਸਿੰਘ, ਜਿਹੜੇ ਕਰਤਾਰ ਸਿੰਘ ਦੀ ਬੇਨਿਆਈ ਦੀ ਮੌਤ ਪਿੱਛੋਂ ਉਹਦੀ ਹਯਾਤੀ ਦਾ ਸਿਰਨਾਵਾ ਤੇ ਜੀਵਨ ਦਾ ਬਹਾਨਾ ਬਣ ਗਏ। ਹਯਾਤੀ ਦੀ ਤਪਦੀ ਰਾਜ ਸਾਥ ਨਿਭਾਉਣ ਵਾਲੇ ਹੱਥ ਛੁਡਾ ਕੇ ਟੁਰ ਜਾਣ ਤੇ ਸਦਰਾਂ ਦੇ ਦੀਵੇ ਦੀ ਲਾਟ ਨਿਸ਼ਤਰ ਵਾਂਗੂ ਸੀਨੇ 'ਚ ਉਤਰ ਜਾਂਦੀ ਏ। ਪੈਰਾਂ ਦੀਆਂ ਤਲੀਆਂ ਦੇ ਲੁੱਸ ਕਰਦੇ ਛਾਲੇ ਵਿਛੋੜਿਆਂ ਦੇ ਦੁੱਖ ਦੇ ਜਾਣ ਵਾਲੇ ਸਜਣਾ ਦੀਆਂ ਔਂਸੀਆਂ ਪਾਉਂਦੇ ਰਹਿੰਦੇ ਨੇ। ਤੇ ਜਦ ਸਿਰ ਦਾ ਸਾਈਂ ਸੰਗ ਛੱਡ ਜਾਵੇ ਤੇ ਵੈਰੀਆਂ ਦੇ ਵਿਹੜੇ ਦੀਵਾਲੀ ਖਿੜ ਪੈਂਦੀ ਏ। ਕਰਤਾਰ ਸਿੰਘ ਦੀ ਮੌਤ ਪਿੱਛੋਂ ਉਹਦੇ ਭਰਾ ਅਵਤਾਰ ਸਿੰਘ ਨੇ ਝੂਠ ਤੂਫਾਨ ਬੋਲ ਕੇ ਸਾਰੀ ਜ਼ਮੀਨ ਆਪਣੇ ਨਾਵੇਂ ਲਵਾ ਲਈ ਤੇ ਇੰਜ ਬਸੰਤੀ ਦੇ ਉਜੜੇ ਬਾਗ 'ਚ ਪਤਝੜ ਦੀ ਕੋਝੀ ਰੁੱਤ ਨੇ ਹਮੇਸ਼ ਲਈ ਡੇਰਾ ਲਾ ਲਿਆ। ਕੁਲਦੀਪ ਸਿੰਘ ਨੂੰ ਪੜ੍ਹਾਈ ਛੱਡਣੀ ਪਈ। ਉਹ ਪਹਿਲਾਂ ਪਿੰਡ 'ਚ ਇੱਕ ਅਯਾਲੀ ਨਾਲ ਭੇਡਾਂ ਚਰਾਂਦਾ ਰਿਹਾ ਤੇ ਫੇਰ ਸ਼ਹਿਰ ਜਾ ਕੇ ਫੈਕਟਰੀ 'ਚ ਮਜ਼ਦੂਰੀ ਕਰਨ ਲੱਗ ਪਿਆ। ਉਹਨੇ ਸ਼ਹਿਰ ਜਾਣ ਤੋਂ ਪਹਿਲਾਂ ਮਾਂ ਨਾਲ ਵਾਅਦਾ ਕੀਤਾ ਸੀ ਭਈ ਉਹ ਦਲੀਪ ਸਿੰਘ ਨੂੰ ਰੱਜ ਕੇ ਪੜ੍ਹਾਏਗਾ ਤੇ ਪੜ੍ਹਾ ਲਿਖਾ ਕੇ ਵੱਡਾ ਅਫਸਰ ਬਣਾਏਗਾ। ਇਸ ਤਰ੍ਹਾਂ ਉਹ ਆਪਣੇ ਅਨਪੜ੍ਹ ਰਹਿ ਜਾਣ ਦਾ ਦੁੱਖ ਪੁੱਟਣਾ ਚਾਹੁੰਦਾ ਸੀ। ਪਰ ਮਹਿੰਗਾਈ ਦੇ ਭੂਤ ਦੇ ਦਾਅਵੇ, ਸਾਹੂਕਾਰਾਂ ਦੀ ਵੱਧਦੀ ਹੋਈ ਹਿਰਸ ਤੇ ਸਟਾਰ ਵਰਦੀਆਂ ਦੇ ਵੱਧਦੇ ਹੋਏ ਹੌਸਲੇ ਤੇ ਜ਼ੁਲਮ ਕਾਰਨ ਉਹਦੀਆਂ ਹਿੰਮਤਾਂ ਦੇ ਸਾਹ ਫੁੱਲਣ ਲੱਗ ਪਏ। ਉਹਦੇ ਸੋਨੇ ਰੰਗੇ ਸੁਪਨਿਆਂ ਨੂੰ ਲੋ ਲੱਗ ਗਈ ਤੇ ਦਲੀਪ ਸਿੰਘ ਨੂੰ 12ਵੀਂ ਜਮਾਤ 'ਚੋਂ ਹੀ ਪੜ੍ਹਾਈ ਛੱਡਣੀ ਪਈ। ਉਹਨੇ ਕੁਲਦੀਪ ਸਿੰਘ ਨੂੰ ਆਖਿਆ, ਵੀਰ ਮੈਨੂੰ 5-6 ਮਹੀਨੇ ਹੋਰ ਦੇ ਦਿਓ ਤੇ ਮੈਂ ਬਾਹਰ ਨਵੀਂ ਜਮਾਤ ਦਾ ਇਮਤਿਹਾਨ ਦੇ ਲਵਾਂ। ਮੈਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਮੰਗਦਾ, ਮੈਂ ਆਪਣਾ ਭਾਰ ਆਪ ਚੁੱਕ ਲਵਾਂਗਾ। ਨਹੀਂ ਦਲੀਪ, ਸਿਆਂ ਵੇਲੇ ਦੀਆਂ ਉਲਾਂਘਾਂ ਬਹੁਤ ਲੰਮੀਆਂ ਨੇ ਤੇ ਮੇਰੀਆਂ ਲੱਤਾਂ ਦੇ ਪੱਠੇ ਚੋਖੇ ਕਮਜ਼ੋਰ।
ਅਗਾਂਹ ਵੱਧ ਕੇ ਮੇਰੀ ਸਾਈ ਕਢਵਾ, ਤਾਂ ਜੋ ਅਸੀਂ ਵੇਲੇ ਦੇ ਪੈਰਾਂ ਥੱਲੇ ਮਿੱਧੇ ਨਾ ਜਾਈਏ। ਸਾਡੇ ਕੋਲ ਗਵਾਉਣ ਲਈ ਇੱਕ ਪਲ ਵੀ ਨਹੀਂ। ਕੁਲਦੀਪ ਸਿੰਘ ਨੇ ਬਾਜੀ ਦਲੀਪ ਸਿੰਘ ਦੀ ਝੋਲੀ ਪਾ ਦਿੱਤੀ। ਕਈ ਵਰ੍ਹਿਆਂ ਦੀ ਬੇਰੁਜ਼ਗਾਰੀ ਤੋਂ ਅੱਕ ਕੇ ਇੱਕ ਦਿਨ ਦਲੀਪ ਸਿੰਘ ਮਾਂ ਤੋਂ ਚੋਰੀ ਫੌਜ 'ਚ ਭਰਤੀ ਹੋ ਗਿਆ। ਬਸੰਤੀ ਦੇ ਗੁਣ ਖਾਦੇ ਪੀਲੇ ਜੁੱਸੇ ਲਈ ਇਹ ਧੱਕਾ ਹਯਾਤੀ ਦੀ ਜੂਹ ਟਪਾ ਦੇਣ ਵਾਲਾ ਸੀ, ਪਰ ਉਹਨੂੰ ਫਟ ਖਾ ਖਾ ਕੇ ਜੀਵਨ ਦਾ ਵੱਲ ਆ ਗਿਆ ਸੀ। ਇੱਕ ਪੁੱਤਰ ਉਹਦੀਆਂ ਅੱਖਾਂ ਤੋਂ ਓਲੇ ਸ਼ਹਿਰ ਦੇ ਰੌਲੇ ਰੱਪੇ ਦਾ ਹਿੱਸਾ ਬਣ ਗਿਆ ਸੀ, ਤੇ ਹੁਣ ਦੂਜਾ ਵੀ ਇਕਲਾਪੇ ਦੀ ਅੱਗ ਤੇ ਵਿਛੋੜੇ ਦਾ ਤੇਲ ਸੱਟ ਕੇ ਟੁਰ ਗਿਆ। ਦਲੀਪ ਸਿੰਘ ਨੂੰ ਵੇਖ ਕੇ ਉਹਨੂੰ ਆਪਣਾ ਰੰਡਾਪਾ ਯਾਦ ਹੀ ਨਹੀਂ ਸੀ ਰਹਿੰਦਾ, ਕਿਉਂ ਜੋ ਉਹ ਆਪਣੇ ਬਾਪੂ ਦੀ ਉਗੜਵੀਂ ਮੂਰਤ ਸੀ। ਬਸੰਤੀ ਕਲੇਜੇ ਦੀ ਇਹ ਪੀੜ ਵੀ ਹੱਸ ਕੇ ਜਰ ਲੈਂਦੀ ਜੇ ਉਹਦਾ ਪੁੱਤਰ ਸਿਪੀਆਂ, ਹਾਲੀਆਂ, ਰਾਕਾਂ ਤੇ ਕਾਮਿਆਂ ਦੀ ਸੈਨਾ ਸ਼ਾਮਲ ਹੋ ਜਾਂਦਾ। ਲੋਕ ਸੈਨਾ ਜਿਹੜੀ ਲੋਕ ਮੁਕਤੀ ਲਈ ਟੁਰਦੀ ਏ, ਜਿਹੜੀ ਮਾਨਸਾਂ ਦੀ ਆਜ਼ਾਦੀ ਲਈ ਜਿੱਦੋ-ਜਹਿਦ ਦਾ ਰਾਹ ਖੋਲ੍ਹਦੀ ਏ, ਤੇ ਜਿਹੜੀ ਰੱਤ ਪੀਣੇ ਬਗਿਆੜਾਂ ਤੋਂ ਲਹੂ ਦਾ ਹਿਸਾਬ ਲੈਂਦੀ ਏ। ਪਰ ਉਹ ਤੇ ਉਸ ਸੈਨਾਪਤੀ ਦੇ ਪਿੱਛੇ ਕਿਤਾਰ 'ਚ ਲੱਗ ਗਿਆ ਏ ਜਿਹੜਾ ਇਲਮ, ਚਾਨਣ ਤੇ ਸੁੱਖ ਸਵੇਰ ਦੇ ਖਿਲਾਫ ਯੁੱਧ 'ਚ ਰੁੱਝਿਆ ਹੋਇਆ ਏ। ਉਹ ਤੇ ਵੈਰੀਆਂ ਦਾ ਰਖਵਾਲਾ ਬਣ ਕੇ ਖਲੋ ਗਿਆ ਏ। ਇਹ ਤੇ ਉਸੇ ਹੀ ਹੱਥ ਨੂੰ ਚੱਟਣ ਲੱਗ ਪਿਆ ਏ ਜਿਹਦੇ 'ਚ ਉਹਦੇ ਦੇਸ਼ ਵੀਰ ਦੇ ਲਹੂ ਨਾਲ ਨਿਚੜਦੀ ਛੁਰੀ ਫੜੀ ਹੋਈ ਏ। ਦੇਸ਼ ਦੇ ਸੈਨਾਪਤੀ ਨੇ ਗੋਲੇ ਬਰੂਦ ਤੇ ਹਿੱਕ ਦੇ ਧੱਕੇ ਨਾਲ ਸਰਕਾਰ ਤੇ ਕਬਜ਼ਾ ਕਰ ਲਿਆ ਏ। ਸੈਨਿਕ ਪਿੰਡਾਂ, ਥਾਵਾਂ ਤੇ ਨਗਰਾਂ 'ਚ ਸੇਪੀਆਂ, ਹਾਲੀਆਂ, ਰਾਕਾਂ ਤੇ ਕਾਮਿਆਂ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਰੀ ਲੁਕਾਈ ਲਈ ਇਨਸਾਫ ਦੇ ਥਾਂ ਕੋੜਿਆਂ ਦੇ ਸ਼ੂਕਦੇ ਨਾਗ, ਭੁੱਖ ਮਿਟਾਉਣ ਲਈ ਢਿੱਡਾਂ 'ਚ ਉਗਦੀਆਂ ਗੋਲੀਆਂ ਦੀ ਫਸਲ ਤੇ ਇਲਮ ਦੀ ਮੰਗ ਦੇ ਜਵਾਬ 'ਚ ਬੰਦੀਖਾਨਿਆਂ ਦੇ ਮੂੰਹ ਖੋਲ ਦਿੱਤੇ ਗਏ ਨੇ। ਦਲੀਪ ਸਿੰਘ 1 ਸਾਲ ਪਿੱਛੋਂ 1 ਮਹੀਨੇ ਦੀ ਛੁੱਟੀ ਤੇ ਘਰ ਆਇਆ ਹੈ। 2 ਦਿਨ ਪਿੱਛੋਂ ਹੀ ਇੱਕ ਐਂਬੂਲੈਂਸ ਕਾਰ ਬਸੰਤੀ ਦੇ ਬੂਹੇ ਅੱਗੇ ਆ ਕੇ ਰੁਕੀ, ਜਿਹਦੇ 'ਚੋਂ ਕੁਲਦੀਪ ਸਿੰਘ ਦੀ ਲਾਸ਼ ਉਤਾਰੀ ਗਈ। ਕੁਲਦੀਪ ਸਿੰਘ ਜਿਹੜਾ ਸ਼ਹਿਰ 'ਚ ਮਜ਼ਦੂਰਾਂ ਦੇ ਇੱਕ ਜਲੂਸ ਦੀ ਅਗਵਾਈ ਕਰਦਾ ਹੋਇਆ ਸੈਨਿਕਾਂ ਦੀਆਂ ਗੋਲੀਆਂ ਦਾ ਭੱਤਾ ਬਣ ਗਿਆ, ਤੇ ਉਹਦੇ 2 ਘੰਟੇ ਪਿੱਛੋਂ ਇੱਕ ਤਾਰ ਮਿਲੀ ਜਿਹਦੇ 'ਚ ਲਿਖਿਆ ਹੋਇਆ ਸੀ, ਦਲੀਪ ਸਿੰਘ ਦੀ ਛੁੱਟੀ ਕੈਂਸਲ ਕਰ ਦਿੱਤੀ ਗਈ ਏ, ਛੇਤੀ ਤੋਂ ਛੇਤੀ ਡਿਊਟੀ ਤੇ ਹਾਜ਼ਰ ਹੋ ਜਾਵੇ। ਬਸੰਤੀ ਦੇ ਸਬਰ ਦਾ ਬੰਨ ਟੁੱਟ ਗਿਆ। ਉਹਦੀਆਂ ਪੀਲੀਆਂ ਅੱਖਾਂ ਦੇ ਡੋਰੇ ਰੱਤੇ ਹੋ ਗਏ ਤੇ ਉਹਦੇ ਸਾਰੇ ਫੱਟ ਅੱਖੀਆਂ ਝਮਕਣ ਲੱਗ ਪਏ। ਮਮਤਾ, ਵਿਛੋੜੇ, ਇਕਲਾਪੇ ਤੇ ਰੰਡਾਪੇ ਦੇ ਸਾਰੇ ਦੁੱਖ ਦਾ ਨਿਸ਼ਾਨਾ ਸੈਨਾ ਬਣ ਗਈ। ਸੈਨਾ ਜਿਹਨੇ ਉਹਦੇ ਇੱਕ ਪੁੱਤਰ ਨੂੰ ਨਿਗਲ ਲਿਆ ਤੇ ਦੂਜੇ ਨੂੰ ਦੇਸ਼ ਦੇ ਧਰਮਵੀਰਾਂ ਨੂੰ ਗੋਲੀਆਂ ਨਾਲ ਵਿੰਨਣ ਲਈ ਬੁਲਾ ਲਿਆ ਏ। ਬਸੰਤੀ ਦੇ ਅੰਦਰ ਦੀ ਪੰਜਾਬਣ ਨੇ ਬਬਲੀ ਮਾਰੀ, ਮੈਂ ਆਪਣੇ ਪੁੱਤਰ ਨੂੰ ਬਿਗਿਆੜਾਂ ਦੀ ਰਖਵਾਲੀ ਲਈ ਨਹੀਂ ਜਾਣ ਦਿਆਂਗੀ। ਜੇ ਵੈਰੀਆਂ ਨੂੰ ਆਪਣੇ ਅਸਲੇ ਦਾ ਮਾਣ ਏ ਤੇ ਮੈਨੂੰ ਆਪਣੀ ਅਥਰੀ ਵਿਚਾਰ ਦਾ ਮਾਣ ਏ। ਫੌਜੀ ਅਦਾਲਤ, ਕੋਰਟ ਮਾਰਸ਼ਲ ਤੇ ਸਜ਼ਾ ਡਰਾਉਣੇ ਸਵਾਲ ਬਣ ਕੇ ਉਹਦੇ ਸਾਹਮਣੇ ਆਉਣ ਲੱਗ ਪਏ, ਪਰ ਕੋਈ ਵੀ ਬਲਾ ਬਸੰਤੀ ਦੇ ਪੱਕੇ ਪੱਥਰ ਜਿਗਰੇ 'ਚ ਤਰੇੜ ਨਾ ਪਾ ਸਕੀ। ਦਲੀਪ ਸਿੰਘ ਪੰਜਾਬ ਦਾ ਰੱਖ ਆਏ, ਉਹ ਜ਼ੁਲਮ ਦੀ ਟੁੱਟਦੀ ਸੰਗਲੀ ਗੱਡਣ ਨਹੀਂ ਜਾਏਗਾ। ਜੰਡ ਦੇ ਰੁੱਖ ਤੇ ਕੂਕਦੇ ਬਿੰਡੇ ਦੀ ਕੂਕ ਹੋਰ ਤਿੱਖੀ ਹੋ ਗਈ। ਬਸੰਤੀ ਨੇ ਬੁੱਢੀਆਂ ਬਾਹਾਂ ਜੁੱਸੇ ਦਾ ਸਾਰਾ ਟਿਲ ਵੰਗਾਰ ਲਿਆ ਤੇ ਲਸ਼ਕ ਦੀ ਛਵੀ ਦਾ ਇੱਕ ਭਰਾਵਾਂ ਵਾਰ ਕਰਕੇ ਦਲੀਪ ਸਿੰਘ ਦੀ ਲੱਤ ਵੱਢ ਦਿੱਤੀ। ਬਿੰਡੇ ਦੀ ਕੂਕ ਨਾਲ ਬਸੰਤੀ ਦਾ ਨਾਰਾ ਵੀ ਸ਼ਾਮਲ ਹੋ ਗਿਆ, ਮੈਂ ਦਲੀਪ ਸਿੰਘ ਦੀ ਲੱਤ ਨਹੀਂ ਵੱਢੀ, ਜ਼ੁਲਮ ਦੀ ਰੀਤ ਦੀ ਸ਼ਹਿ ਰਗ ਵੱਢ ਦਿੱਤੀ ਏ।